ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਡੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਸੈਨੇਟ ਨੇ ਇੱਕ ਬਹੁਤ ਹੀ ਜਿਹੜਾ ਬਿੱਲ ਹੈਗਾ ਆ ਸਵੀਪਿੰਗ ਰਸ਼ੀਅਨ ਸੈਂਕਸ਼ਨਸ ਬਿੱਲ ਜਿਹੜਾ ਉਹ ਨੈਗੋਸ਼ੀਏਟ ਕੀਤਾ ਗਿਆ ਸੀ ਪਿਛਲੀ ਵਾਰੀ, ਜਿਹੜੇ ਸਾਬਕਾ ਸੈਨੇਟਰ ਲਿੰਡਸੀ ਗ੍ਰਾਮ ਉਹ ਪਾਸ ਕਰ ਦਿੱਤਾ ਹੈਗਾ। ਸੋ ਲਿੰਡਸੀ ਗ੍ਰਾਮ ਉਹਨਾਂ ਨੇ ਬਿੱਲ ਨੂੰ ਕ੍ਰੀਏਟ ਕੀਤਾ ਸੀ ਤੇ ਜਿਹਦੇ ਵਿੱਚ ਰਸ਼ੀਆ ਨੂੰ ਹੁਣ ਕਾਫੀ ਜ਼ਿਆਦਾ ਜਿਹੜੀਆਂ ਉਹਨੂੰ ਪਨਿਸ਼ ਕੀਤਾ ਜਾਊਗਾ ਤੇ ਇਹ ਈਅਰ ਲੌਂਗ ਜਿਹੜੀ ਕੈਂਪੇਨ ਚਲਾਈ ਗਈ ਸੀ ਸੈਨੇਟਰ ਲਿੰਡਸੇ ਗ੍ਰਾਮ ਵੱਲੋਂ, ਜਿਹਦੇ ਵਿੱਚ ਜਿਹੜਾ ਯੂਕਰੇਨ ਦੀ ਸਪੋਰਟ ਤੇ ਫੋਰਸ ਕਰਨਾ ਹੈਗਾ ਆ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੂੰ, ਤਾਂ ਕਿ ਜਿਹੜੀ ਜੰਗ ਆ ਉਹ ਖਤਮ ਕੀਤੀ ਜਾ ਸਕੇ। ਇਹ ਜਿਹੜਾ ਬਾਈ ਪਾਰਟੀਸ਼ਨ ਲੈਜਿਸਲੇਸ਼ਨ ਸੀਗਾ, 86 ਦੇ ਮੁਕਾਬਲੇ 11 ਦੇ ਨਾਲ ਇਹ ਪਾਸ ਹੋ ਗਿਆ, ਜਿਹਦੇ ਮੁਤਾਬਕ ਉਹਨਾਂ ਕੰਟਰੀਜ਼ ਨੂੰ ਹੁਣ ਪੈਨਲਾਈਜ਼ ਵੀ ਕੀਤਾ ਜਾਊਗਾ ਜੋ ਰਸ਼ੀਅਨ ਤੇਲ ਨੂੰ ਖਰੀਦਣਗੀਆਂ। ਸੋ ਇਹਦੇ ਵਿੱਚ ਇੰਡੀਆ ਵੀ ਆਊਗਾ। ਜੇ ਇੰਡੀਆ ਵਾਲੇ ਰਸ਼ੀਆ ਤੋਂ ਖਰੀਦਦੇ ਆ ਤੇ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਨੂੰ ਜਿਹੜਾ ਵਾਚ ਕੀਤਾ ਜਾਊਗਾ ਵੀ ਕੀ ਜਿਹੜਾ ਡਿਸੀਜਨ ਉਹਨਾਂ ਦੇ ਅਗੇਂਸਟ ਲੈਣਾ ਹੈਗਾ, ਪੈਨਲਾਈਜ਼ ਕੀਤਾ ਜਾਊਗਾ। ਮੋਸਟ ਪ੍ਰੋਬਬਲੀ ਜਿਹੜੇ ਟੈਰਿਫ ਆ ਉਹ ਲੱਗੇ ਜਾਣਗੇ। ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਆ ਉਹ ਵਾਚ ਕਰ ਰਿਹਾ ਸੀ, ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਆ ਜਿਸ ਟਾਈਮ ਇਹ ਜਿਹੜਾ ਬਿੱਲ ਪਾਸ ਹੋਇਆ, ਤੇ ਪੁਟਿਨ ਹੁਣੀ ਆਪਣੇ ਰਸ਼ੀਆ ਤੋਂ ਵਾਚ ਕਰ ਰਹੇ ਸੀ। ਇਹ ਸੈਨੇਟਰ ਰਿਚਰਡ ਬਲੂਮੈਂਥਲ ਜੋ ਡੈਮੋਕ੍ਰੇਟ ਹੈਗੇ ਕਨੈਟੀਕਲ, ਉਹਨਾਂ ਨੇ ਇਹ ਦੱਸਿਆ। ਸੋ ਕਹਿੰਦੇ ਵੀ ਆਈ ਵੁੱਡ ਲਾਈਕ ਟੂ ਥਿੰਕ ਲਿੰਡਸੇ ਗ੍ਰਾਮ ਇਜ਼ ਵਾਚਿੰਗ ਟੂ। ਸੋ ਅਸੀਂ ਕਹਿੰਦੇ ਵੀ ਅੱਜ ਯੂਕਰੇਨ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਅਸੀਂ ਤੁਹਾਡੇ ਨਾਲ ਆ, ਤੇ ਵਲਾਡੀਮੀਰ ਪੁਟਿਨ ਨੂੰ ਵੀ ਕਹਿੰਦੇ ਚਾਹੁੰਦੇ ਆ ਵੀ ਤੁਸੀਂ ਜਿਹੜਾ ਆ ਯੂਕਰੇਨ ਨੂੰ ਜਿੱਤ ਨਹੀਂ ਸਕਦੇ ਹੈਗੇ। ਸੋ ਇੱਕ ਤਰ੍ਹਾਂ ਨਾਲ ਜੋ ਯੂਕਰੇਨ ਦੀ ਪੂਰੀ ਸਪੋਰਟ ਤੇ ਜਿਹੜੇ ਰਸ਼ੀਆ ਤੋਂ ਕੋਈ ਤੇਲ ਖਰੀਦੂਗਾ ਜਾਂ ਰਸ਼ੀਆ ਦੀ ਸਪੋਰਟ ਕਰੂਗਾ, ਉਹਨਾਂ ਮੁਲਕਾਂ ਨੂੰ ਪੈਨਲਾਈਜ਼ ਕੀਤਾ ਜਾਊਗਾ। ਜੀ ਬਿਲਕੁਲ। ਸੋ 100% ਟੈਰਿਫ ਲੱਗਣਗੇ 5 ਉਹਨਾਂ ਵੱਡੇ ਬਾਇਰਸ ਨੂੰ ਜਿਹੜੇ ਕਿ ਰਸ਼ੀਅਨ ਕੱਚਾ ਤੇਲ ਖਰੀਦਦੇ ਆ। ਭਾਰਤ ਦੇ ਨਾਲ ਨਾਲ ਚੀਨ ਤੇ ਜਾਪਾਨ ਵੀ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹੈਗੇ। ਇੱਕ ਟਾਈਮ ਦੇ ਉੱਤੇ ਤਾਂ 500% ਟੈਰਿਫ ਦੀ ਜਿਹੜੀ ਆ ਉਹ ਗੱਲ ਆਖੀ ਗਈ ਸੀਗੀ। ਕੁਛ ਰਿਪਬਲਿਕਨਸ ਤੇ ਕੁਛ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਹ ਕਿਹਾ ਵੀ ਇਹਦੇ ਉੱਤੇ ਜਿਹੜਾ ਗ੍ਰਾਂਟਿੰਗ ਬੋਰਡ ਆ ਉਹ ਵੈਪਨਾਈਜ਼ ਕਰ ਸਕਦੇ ਆ ਟੈਰਿਫਸ ਨੂੰ ਐਗਜ਼ੈਕਟਿਵ ਬ੍ਰਾਂਚ ਦੇ ਲਈ, ਤੇ ਕਹਿੰਦੇ ਵੀ ਇਵੈਂਚੁਅਲੀ ਜਿਹੜਾ ਯੂਐਸ ਕੰਜ਼ਿਊਮਰ ਤੇ ਇੰਪੋਰਟਰਸ ਆ ਉਹਨਾਂ ਦੇ ਉੱਤੇ ਇਹ ਜਿਹੜਾ ਭਾਰ ਪਵੇਗਾ। ਪਰ ਇਸ ਦੇ ਵਿੱਚ ਰਸ਼ੀਆ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਸਬਕ ਸਿਖਾਉਣ ਨੂੰ ਲੈ ਕੇ ਹੀ ਇਹ ਸੀਗਾ। ਸੋ 11 ਦੇ ਮੁਕਾਬਲੇ 86 ਵੋਟਾਂ ਦੇ ਨਾਲ ਜਿਹੜਾ ਰਸ਼ੀਆ ਐਂਡ ਇਰਾਨ ਐਕਟ ਆਫ 2026 ਆ ਉਸ ਨੂੰ ਪਾਸ ਕਰ ਦਿੱਤਾ ਗਿਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ, ਅੱਜ ਟ੍ਰੇਜਰੀ ਸੈਕਟਰੀ ਜਿਹੜੇ ਸਕਾਟ ਬੈਸੈਂਟ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਕਰੈਕ ਡਾਊਨ ਕਰੂਗਾ ਅਨਡਾਕੂਮੈਂਟਡ ਇਮੀਗ੍ਰੈਂਟਸ ਜੋ ਯੂਐਸ ਦਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਆ ਉਸ ਨੂੰ ਯੂਜ਼ ਕਰਦੇ ਹੈਗੇ ਆ। ਟਰੰਪ ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਵੀ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਦੇ ਜਿਹੜੇ ਬੈਂਕ ਅਕਾਊਂਟ ਆ ਉਹ ਨਹੀਂ ਖੁੱਲ੍ਹਣੇ ਚਾਹੀਦੇ ਹੈਗੇ। ਐਰੀਜ਼ੋਨਾ ਬੈਂਕਰਸ ਨੂੰ ਦੇ ਮਾਮਲੇ ਦੇ ਵਿੱਚ ਬੈਸੈਂਟ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਸਾਡਾ ਐਡਮਿਨਿਸਟ੍ਰੇਸ਼ਨ ਆ ਉਹ ਬਲੇਟੈਂਟ ਅਬਿਊਜ਼ ਆਫ ਫਾਈਨੈਂਸ਼ੀਅਲ ਸਿਸਟਮ ਉਹ ਨਹੀਂ ਟੋਲਰੇਟ ਕਰੂਗਾ, ਕਿਉਂਕਿ ਬਹੁਤ ਸਾਰੇ ਜਿਹੜੇ ਅਨਡਾਕੂਮੈਂਟਡ ਜਾਂ ਜਿਹੜੇ ਇਮੀਗ੍ਰੈਂਟਸ ਹੈਗੇ ਆ, ਉਹ ਅਨਡਾਕੂਮੈਂਟਡ ਇਮੀਗ੍ਰੈਂਟਸ ਸੀ, ਉਹਨੇ ਕਿਹਾ ਆ ਵੀ ਉਹ ਸਾਡੇ ਸਿਸਟਮ ਨੂੰ ਮਿਸਯੂਜ਼ ਕਰ ਰਹੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕ੍ਰਿਮੀਨਲ ਹੈਗੇ, ਕਈ ਗੈਂਗਸਟਰ ਹੈਗੇ ਆ। ਸੋ ਉਹ ਸਰਵਿਸਿਜ਼ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਨ ਦੇਵਾਂਗੇ। ਕਿਸੇ ਤਰ੍ਹਾਂ ਦੀ ਵੀ ਜਿਹੜੀ ਸਸਪੀਸ਼ੀਅਸ ਪੈਟਰਨ ਹੋਊਗਾ ਉਹ
ਬੈਂਕਸ ਨੂੰ ਰਿਪੋਰਟ ਕਰਨਾ ਪਊਗਾ। ਸੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਮਈ ਮਹੀਨੇ ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਵਿੱਚ ਟ੍ਰੇਜਰੀ ਡਿਪਾਰਟਮੈਂਟ ਨੂੰ ਡਾਇਰੈਕਟ ਕੀਤਾ ਗਿਆ ਸੀ, ਜਿਹੜੀ ਫੈਡਰਲ ਬੈਂਕਿੰਗ ਰੈਗੂਲੇਟਰਸ ਨੂੰ, ਵੀ ਜਿਹੜਾ ਫਾਈਨੈਂਸ਼ੀਅਲ ਐਕਟੀਵਿਟੀ ਜੋ ਅਨਆਥੋਰਾਈਜ਼ਡ ਇੰਪਲੋਇਮੈਂਟ ਨੂੰ ਲਿੰਕਡ ਆ, ਉਹਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਨਿਗਰਾਨੀ ਰੱਖੀ ਜਾਵੇ। ਰੀਸਟੋਰਿੰਗ ਇੰਟੈਗ੍ਰਿਟੀ ਟੂ ਅਮਰੀਕਾਜ਼ ਫਾਈਨੈਂਸ਼ੀਅਲ ਸਿਸਟਮ, ਇਹ ਪ੍ਰੈਜ਼ੀਡੈਂਟ ਨੇ ਟਰੰਪ ਉਹਨਾਂ ਨੇ ਮਈ 19 ਨੂੰ ਇੱਕ ਐਗਜ਼ੀਕਿਊਟਿਵ ਜਾਰੀ ਕੀਤਾ ਸੀਗਾ। ਸੋ ਉਹਦੇ ਵਿੱਚ ਗਾਈਡਲਾਈਨਸ ਵੀ ਦਿੱਤੀਆਂ ਗਈਆਂ ਸੀ ਵੀ 90 ਦਿਨ ਦੇ ਵਿੱਚ ਵਿੱਚ ਕੀ ਕਰਨਾ ਆ, 60 ਦਿਨਾਂ 'ਚ ਕੀ ਕਰਨਾ, 180 ਦਿਨਾਂ ਦੇ ਵਿੱਚ ਕੀ ਕਰਨਾ ਹੈਗਾ ਆ। ਸੋ ਹੁਣ ਮੈਨੂੰ ਲੱਗਦਾ ਵੀ ਜਿਹੜੇ ਲੋਕ ਕਈ ਫਰਾਡ ਕਰਦੇ ਹੈਗੇ ਵੀ ਚਲੋ ਠੀਕ ਆ, ਸਾਡਾ ਤਾਂ ਹੁਣ ਕੇਸ ਹੋਣਾ ਨਹੀਂ, ਇੱਥੋਂ ਲੁੱਟ ਕੇ ਚਲ ਜਾਓ ਜਾਂ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਚਲ ਜਾਓ, ਕ੍ਰੈਡਿਟ ਕਾਰਡਾਂ ਨੂੰ ਯੂਜ਼ ਕਰ ਲਓ, ਹੂੰ, ਹੂੰ, ਹੋਰ ਕਿਸੇ ਤਰ੍ਹਾਂ ਦਾ, ਉਹਨਾਂ ਦੇ ਪਿੱਛੇ ਇਹ ਬਹੁਤ ਜ਼ਿਆਦਾ ਜਾਣਗੇ। ਜੀ, ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਚੱਲ ਰਹੀ ਆ। ਅਗਲੀ ਜਿਹੜੀ ਗੱਲ ਕਰੀਏ ਜਿਹੜੇ ਸਕਾਟ ਬੈਸੈਂਟ ਦੇ ਨਾਲ ਹੀ ਜੁੜੀ ਹੋਈ ਆ, ਕੁਛ ਜਿਹੜੀਆਂ ਉਹਨਾਂ ਦੀਆਂ ਕੈਂਪ ਡੇਵਿਡ ਦੀਆਂ ਤਸਵੀਰਾਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ, ਜਿਸ ਦੇ ਵਿੱਚ ਉਹਨਾਂ ਨੇ ਟੂ ਡੂ ਲਿਸਟ ਲਿਖੀ ਹੋਈ ਹੈ, ਜਿਹਦੇ ਵਿੱਚ ਸਾਫ਼ ਲਿਖਿਆ ਆ ਬਾਏ ਜੈਪਨੀਜ਼ ਯੈਨ 5 ਤੋਂ 10 ਬਿਲੀਅਨ ਡਾਲਰ ਦੀ ਵੈਲਿਊ ਦੇ। ਸੋ ਇਹ ਕਿਉਂ ਆ, ਇਹਦੇ ਪਿੱਛੇ ਕੀ ਜਿਹੜਾ ਕਾਰਨ ਆ, ਇਹ ਜਿਹੜੇ ਸਾਰੇ ਜਾਣੇ ਇਸ ਦੀ ਸੋਚ ਵਿਚਾਰ ਜਿਹੜਾ ਉਹ ਕਰ ਰਹੇ ਹੈਗੇ ਆ ਵੀ ਕੀ ਕਾਰਨ ਜਿਹੜਾ ਹੋ ਸਕਦਾ ਹੈ। ਸੋ ਕਹਿੰਦੇ ਵੀ ਇਹ ਟੂ ਡੂ ਲਿਸਟ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਹੋਇਆ ਆ ਵਾਈਟ ਹਾਊਸ ਦੇ ਜਿਹੜੇ ਨੋਟਪੈਡ ਦੇ ਉੱਤੇ। ਯੂਐਸ ਟ੍ਰੈਜਰੀ ਨੇ ਇਮੀਡੀਏਟਲੀ ਰਿਸਪੌਂਡ ਤਾਂ ਨਹੀਂ ਕੀਤਾ ਇਸ ਦੇ ਉੱਤੇ ਕਮੈਂਟ ਦੇ ਲਈ ਵੀ ਕਿਉਂ ਜਿਹੜੇ ਟ੍ਰੈਜਰੀ ਸਕੱਤਰ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖੀਆਂ, ਤੇ ਨਾਲੇ ਵੀ ਉਹਨਾਂ ਨੂੰ ਪਤਾ ਹੈ ਵੀ ਤਸਵੀਰਾਂ ਖਿੱਚ ਹੋਣੀਆਂ ਆ ਤੇ ਇਹ ਜਿਹੜੀ ਚੀਜ਼ ਆ ਇਸ ਦੇ ਉੱਤੇ ਨਜ਼ਰਸਾਨੀ ਜਿਹੜੀ ਉਹ ਹੋ ਜਾਵੇਗੀ। ਸੋ ਕਹਿੰਦੇ ਵੀ ਫਰਾਈਡੇ ਮਾਰਨਿੰਗ 2 ਘੰਟੇ ਪਹਿਲਾਂ ਜਿਸ ਤੋਂ ਫੋਟੋ ਜਿਹੜੀ ਆ ਉਹ ਦੇਖੀ ਖਿੱਚੀ ਗਈ ਸੀਗੀ, ਰਿਊਟਰਸ ਨੇ ਰਿਪੋਰਟ ਕੀਤਾ ਸੀਗਾ ਵੀ ਟ੍ਰੈਜਰੀ ਨੇ ਨੋਟੀਫਾਈ ਕੀਤਾ ਸੀ ਬੈਂਕਾਂ ਨੂੰ ਵੀ ਉਹ ਯੈਨ ਮਾਰਕੀਟ ਦੇ ਵਿੱਚ ਇੰਟਰਵੀਨ ਜਿਹੜੀ ਉਹ ਕਰਨ। ਸੋ ਜਿਹੜੀ ਉਹ ਟੂ ਡੂ ਲਿਸਟ ਵਾਕਿਆ ਹੀ ਜਿਹੜੇ ਜੈਪਨੀਜ਼ ਯੈਨ ਆ ਉਹ ਖਰੀਦਣ ਵਾਲੀ ਆ। ਬਹੁਤ ਸਾਰੇ ਜਿਹੜੇ ਬੌਂਡਸ ਆ ਉਹ ਜੈਪਨੀਜ਼ ਯੈਨ ਦੇ ਨਾਲ ਜਿਹੜੇ ਉਹ ਜੁੜੇ ਰਹਿੰਦੇ ਆ। ਸੋ ਜਾਪਾਨ ਦੀ ਇਕੋਨਮੀ ਜੇ ਠੀਕ ਰਹੂਗੀ, ਸਥਿਰ ਰਹੂਗੀ, ਤਾਂ ਦੁਨੀਆ ਭਰ ਦੇ ਵਿੱਚ ਉਸ ਦਾ ਅਸਰ ਜਿਹੜਾ ਹੁੰਦਾ ਜੇ ਉਹ ਡਿੱਗਦੀ ਹੈ ਤੇ ਉਹਦੇ ਨਾਲ ਵੀ ਹੋਰ ਪਾਸੇ ਵੀ ਜਿਹੜਾ ਉਹ ਅਸਰ ਹੈ ਉਹ ਦੇਖਣ ਨੂੰ ਮਿਲਦਾ ਹੁੰਦਾ ਆ। ਸੋ ਸ਼ਾਇਦ ਇਹੀ ਕਾਰਨ ਹੋ ਸਕਦੇ ਆ ਵੀ ਯੂਐਸ ਦੇ ਜਿਹੜੇ ਸਕੱਤਰ ਨੇ, ਟ੍ਰੈਜਰੀ ਸਕੱਤਰ ਸਕਾਟ ਬੈਸੈਂਟ, ਉਹ ਯੈਨ ਦੇ ਵਿੱਚ ਇੰਨੇ ਇੰਟਰਸਟਿਡ ਨਜ਼ਰ ਆਏ ਹੈਗੇ ਆ। ਕੀ ਕਦੇ ਤੁਸੀਂ ਦੇਖਿਆ ਵੀ 2 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੋਵੇ, ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ VOTING ਨਾ ਹੋਵੇ, ਕਿਸੇ ਤਰ੍ਹਾਂ ਲੋਕਾਂ ਨੂੰ ਪਤਾ ਨਾ ਲੱਗੇ, ਤੇ ਅਲਟੀਮੇਟਲੀ ਜਦੋਂ ਉਹ ਕੰਸਟਰਕਸ਼ਨ ਸ਼ੁਰੂ ਹੋ ਜਾਵੇ ਕਿਸੇ ਤਰ੍ਹਾਂ ਦੀ ਹੀਅਰਿੰਗ ਨਾ ਹੋਵੇ? ਤੁਸੀਂ ਆਪਣੇ ਘਰ ਦੇ ਵਿੱਚ ਏਡੀਯੂ ਜਾਂ ਕੋਈ ਛੋਟੀ-ਮੋਟੀ ਵੀ ਕਰਨਾ ਹੈਗਾ ਕੰਮ, ਰੂਫ ਚੇਂਜ ਕਰਨੀ ਆ, ਸਿਟੀ ਵਾਲੇ ਝੱਟ ਆ ਜਾਂਦੇ ਆ ਵੀ ਹਾਂ ਲਾਇਸੈਂਸ ਬੰਦੇ ਤੋਂ ਕਰਾਓ, ਪਰਮਿਟ ਦਿਖਾਓ। ਤੇ 2 ਬਿਲੀਅਨ ਡਾਲਰ ਦਾ ਡਾਟਾ ਸੈਂਟਰ ਗਿਲਰਾਏ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ। ਐਂਡ ਕਹਿੰਦੇ ਦੈਟ ਨੋ ਵਨ ਨੋਟਿਸਡ, ਨੋ ਵੋਟਸ, ਨੋ ਹੀਅਰਿੰਗਸ। ਕਿੱਦਾਂ ਐਮਾਜ਼ੋਨ ਨੇ 2 ਬਿਲੀਅਨ ਡਾਲਰ ਦਾ ਜਿਹੜਾ ਡਾਟਾ ਸੈਂਟਰ ਆ ਉਹ ਆਲਰੇਡੀ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈਗਾ। 2,15,000 ਸਕੁਅਰ ਫੁੱਟ ਦੀ ਬਿਲਡਿੰਗ ਆ, ਤੇ ਕਿੰਨੇ ਸਾਲਾਂ ਤੋਂ ਕਹਿੰਦੇ ਇਹ ਚੱਲ ਰਿਹਾ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ। ਇੱਕ ਸਵੇਰੇ ਕਹਿੰਦੇ ਵੀ 56 ਏਕੜ ਦੇ ਲੋਟ ਦੇ ਵਿੱਚ ਜਿਹੜੀਆਂ ਕ੍ਰੇਨਸ ਆ ਉਹ ਆਣੀਆਂ ਸ਼ੁਰੂ ਹੋ ਗਈਆਂ, ਤਦ ਲੋਕਾਂ ਨੂੰ ਪਤਾ ਲੱਗਾ ਵੀ ਇਹ ਕੀ ਚੱਕਰ ਹੋਇਆ ਹੈਗਾ ਆ, ਵੀ ਇੱਥੇ ਕੀ ਕੰਸਟਰਕਟ ਹੋ ਰਿਹਾ ਹੈਗਾ। ਤੇ 4,38,500 ਸਕੁਅਰ ਫੁੱਟ ਦਾ ਜਿਹੜਾ ਡਾਟਾ ਸੈਂਟਰ ਆ ਉਹ ਬਣ ਜਾ ਰਿਹਾ ਆ, ਜਿਹਦੇ ਵਿੱਚੋਂ ਕਹਿੰਦੇ ਫਸਟ ਫੇਜ਼ 'ਚ 2,18,000 ਸਕੁਅਰ ਫੁੱਟ ਦੀ ਬਿਲਡਿੰਗ ਬਣਨੀ ਆ। ਨੋ ਸਿਟੀ ਕੌਂਸਲ ਵੋਟ, ਨੋ ਪਲਾਨਿੰਗ ਕਮਿਸ਼ਨ ਹੀਅਰਿੰਗ। ਇਹ ਦੇਖ ਲਓ ਵੀ ਕੀ ਹਾਲ ਆ। ਜੇ ਕਿਤੇ ਤੁਸੀਂ ਕੋਈ ਥੋੜਾ ਬਹੁਤਾ ਆਪਣੇ ਘਰ ਦੇ ਵਿੱਚ ਕਰ ਲਓ ਤੇ ਕਿੰਨਾ ਜ਼ਿਆਦਾ ਜਿਹੜੀਆਂ ਡਿਪਾਰਟਮੈਂਟਸ ਆ ਸਿਟੀ ਦੀਆਂ ਉਹ ਤੰਗ ਕਰਦੀਆਂ ਹੈਗੀਆਂ ਆ। ਸੋ ਇਦਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਐਮਾਜ਼ੋਨ ਵਰਗੀਆਂ 2 ਬਿਲੀਅਨ ਦਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਡਾਟਾ ਸੈਂਟਰ ਦਾ, ਜਿਨ੍ਹਾਂ ਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਤੇ ਆਲਰੇਡੀ ਕੰਸਟਰਕਸ਼ਨ ਜਿਹੜੀ ਆ ਗਿਲਰਾਏ ਦੇ ਵਿੱਚ ਸ਼ੁਰੂ ਹੋ ਚੁੱਕੀ ਹੈਗੀ ਆ। ਬਿਲਕੁਲ ਹਰਜੋਤ ਸਿੰਘ ਜੀ, ਤਗੜੇ ਦਾ 37ਵੀਂ 100 ਇਹ ਜਿਹੜਾ ਹਿਸਾਬ ਆ। ਸੋ ਇਹ ਜਿਹੜੀਆਂ ਸੋ ਕਾਲਡ ਕਾਰਪੋਰੇਟਸ ਆ, ਇਹ ਆਮ ਲੋਕਾਂ ਨੂੰ ਟੇਚੀ ਜਾਣਦੀਆਂ ਆ। ਡਾਟਾ ਸੈਂਟਰ ਦੀ ਬਹੁਤ ਜ਼ਿਆਦਾ ਵਿਰੋਧਤਾ ਆ।
ਲੋਕ ਲਾਈਕ ਨਹੀਂ ਕਰਦੇ। ਕਿਉਂਕਿ ਪਾਣੀ ਇੰਨਾ ਜ਼ਿਆਦਾ ਯੂਜ਼ ਹੁੰਦਾ, ਕੱਲਾ ਪਾਣੀ ਅੱਗੇ ਡਰਾਊਟ ਆ ਇੱਥੇ ਹਨਾ। ਹਾਂਜੀ, ਕੱਲਾ ਪਾਣੀ ਹੀ ਜੀ ਯੂਜ਼ ਨਹੀਂ ਹੁੰਦਾ, ਜਿਹੜੀ ਨੋਇਸ ਉੱਥੇ ਜੀ ਆਉਂਦੀ ਆ ਕੰਪਿਊਟਰ ਦੇ ਜਿਹੜੇ ਉਹ ਚੱਲਣ ਦੀ ਬਜ਼ਿੰਗ ਨੋਇਸ ਕੰਟੀਨਿਊਸਲੀ 24 ਆਵਰਸ, ਲੋਕ ਬਹੁਤ ਪਰੇਸ਼ਾਨ ਨੇ ਜਿੱਥੇ ਜਿੱਥੇ ਡਾਟਾ ਸੈਂਟਰ ਜਿਹੜੇ ਉਹ ਬਣੇ ਆ, ਜਿਨ੍ਹਾਂ ਦੇ ਡੋਮੈਸਟਿਕ ਵੈਲ ਆ ਜਾਂ ਐਗਰੀਕਲਚਰ ਵਾਲਾ ਜਿੱਦਾਂ ਦਾ ਕੰਮ ਆ, ਉਹ ਸਾਰਾ ਕੁਝ ਜਿਹੜਾ ਉਹ ਠੱਪ ਹੁੰਦਾ, ਜਿਹੜਾ ਉਹ ਜਾਂਦਾ ਆ। ਸੋ ਡਾਟਾ ਸੈਂਟਰ ਦੇ ਨਾਲ ਨਾਲੇ ਕਰਨਾ ਕਿ ਸਰਵੇਲੈਂਸ ਹੀ ਕਰਨੀ ਹੈ ਇਹਨਾਂ ਨੇ, ਇਹਨਾਂ ਕਿਹੜਾ ਕੁਝ ਹੋਰ ਇਸ ਦੇ ਵਿੱਚੋਂ ਕਿਸੇ ਨੂੰ ਫਾਇਦਾ ਜਿਹੜਾ ਉਹ ਦੇਣਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਨਿਊਸਮ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਸੂਬੇ ਦਾ ਇਲੈਕਟ੍ਰਿਕ ਵਹੀਕਲ ਇੰਸਟੈਂਟ ਰਿਬੇਟ ਪ੍ਰੋਗਰਾਮ। ਕਹਿੰਦੇ ਵੀ ਜਿਹੜੇ ਫਸਟ ਟਾਈਮ ਬਾਇਰਸ ਜਾਂ ਲੀਜ਼ਸ ਲੈਣਗੇ ਇਲੈਕਟ੍ਰਿਕ ਗੱਡੀਆਂ ਦੇ ਉੱਤੇ, ਮਾਈ ਫਸਟ ਈਵੀ ਪ੍ਰੋਗਰਾਮ ਦੇ ਤਹਿਤ $3500 ਉਹਨਾਂ ਨੂੰ ਜਿਹੜੀ ਨਵੀਂ ਜ਼ੀਰੋ ਇਮਿਸ਼ਨ ਵਹੀਕਲ ਆ, ਜਿਹਦਾ $50,000 ਤੱਕ ਪ੍ਰਾਈਸ ਹੈਗਾ ਆ, ਉਹਦੇ ਵਿੱਚ ਮਿਲੇਗਾ, ਤੇ $1750 ਆਫ ਮਿਲੇਗਾ ਜੇ ਕੋਈ ਈਵੀ ਯੂਜ਼ਡ ਈਵੀ ਜਿਹੜੀ ਆ $25,000 ਤੱਕ ਦੀ ਉਹ ਖਰੀਦਦੇ ਹੈਗੇ ਆ। ਸੋ ਇਹ ਮੈਨੂਫੈਕਚਰਰਸ ਸਰਟੀਫਾਈਡ ਪ੍ਰੀ ਓਨਡ ਵਹੀਕਲ ਪ੍ਰੋਗਰਾਮ ਦੇ ਵਿੱਚ, ਤੇ ਨਵੀਆਂ ਗੱਡੀਆਂ $50,000 ਤੱਕ ਦੀ ਕੀਮਤ ਦੀਆਂ, ਉਹਨਾਂ ਦੇ ਉੱਤੇ ਮਾਈ ਫਸਟ ਈਵੀ ਪ੍ਰੋਗਰਾਮ ਕੈਲੀਫੋਰਨੀਆ ਦੇ ਦੁਆਰਾ ਅਨਾਉਂਸ ਕੀਤਾ ਗਿਆ ਆ। ਅੱਜ ਜਿਹੜਾ ਬ੍ਰਿਜ ਯਾਰਡ ਦੇ ਵਿੱਚ ਇਹ ਇਵੈਂਟ ਵੈਨਿਊ ਦੇ ਵਿੱਚ ਗਵਰਨਰ ਨਿਊਸਮ ਆ, ਉਹਨਾਂ ਨੇ ਇਸ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਐਲਾਨ ਕੀਤਾ ਹੈਗਾ ਆ। ਇਹ ਪ੍ਰੋਗਰਾਮ ਕਹਿੰਦੇ ਵੀ ਅੱਜ ਸ਼ੁਰੂ ਹੋਇਆ। ਹੰਡਾਈ, ਜੈਨਸਿਸ, ਲਿਊਸਿਡ, ਟੈਸਲਾ, ਇਹ ਕਹਿੰਦੇ ਵੀ ਪਾਰਟਿਸਿਪੇਟ ਕਰ ਰਹੀਆਂ ਇਨੀਸ਼ੀਅਲ ਰੋਲ ਆਊਟ ਦੇ ਵਿੱਚ। ਹੋਰ ਵੀ ਜਿਹੜੀਆਂ ਈਵੀ ਮੈਨੂਫੈਕਚਰਰਸ ਨੇ, ਜਿਨ੍ਹਾਂ ਦੇ ਵਿੱਚ ਫੋਰਡ, ਰਿਵੀਅਨ, ਸ਼ੈਵਰਲੇ, ਕੀਆ, ਉਹ ਇਸ ਮਹੀਨੇ ਦੇ ਅਖੀਰ ਤੱਕ ਆ ਜਾਣਗੀਆਂ। ਉਸ ਤੋਂ ਅਗਲੇ ਮਹੀਨੇ 'ਚ ਟੋਯੋਟਾ, ਲੈਕਸਸ, ਹੋਂਡਾ, ਸੁਬਰੂ ਉਹ ਇਸ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨਗੀਆਂ। ਮਿਤਸੂਬੀਸ਼ੀ ਵਾਲੇ ਨਵੰਬਰ 'ਚ ਜੁਆਇਨ ਕਰਨਗੇ। ਨਿਸਾਨ ਤੇ ਵੋਲਵੋ ਵਾਲੇ, ਉਹਨਾਂ ਨੇ ਅਜੇ ਤਰੀਕਾਂ ਜਿਹੜੀਆਂ ਉਹ ਐਲਾਨੀਆਂ ਹੈਗੀਆਂ ਆ। ਬਾਇਰਸ ਨੂੰ ਕਹਿੰਦੇ ਵੀ ਡਾਕੂਮੈਂਟ ਸਾਈਨ ਕਰਨੇ ਪੈਣਗੇ ਵੀ ਜਿਹੜੀ ਇਲੈਕਟ੍ਰਿਕ ਵਹੀਕਲ ਉਹ ਖਰੀਦਣ ਜਾ ਰਹੇ ਆ, ਇਹ ਉਹਨਾਂ ਦੀ ਪਹਿਲੀ ਹੈਗੀ ਆ, ਜਾਂ ਪਹਿਲੀ ਵਾਰੀ ਬਾਏ ਕਰ ਰਹੇ ਆ, ਜਾਂ ਪਹਿਲੀ ਵਾਰੀ ਉਸ ਨੂੰ ਲੀਜ਼ ਕਰਨ ਜਾ ਰਹੇ ਆ। ਸੈਨੇਟ ਬਿੱਲ 168 ਜੋ ਪਿਛਲੇ ਮਹੀਨੇ ਪਾਸ ਹੋ ਕੇ ਗਵਰਨਰ ਨੇ ਸਾਈਨ ਕਰਕੇ ਲਾਅ ਬਣਾਇਆ ਸੀ, ਇਹ $600 ਮਿਲੀਅਨ ਕੈਲੀਫੋਰਨੀਆ ਵਾਲੇ ਖਰਚ ਰਹੇ ਆ ਕਲੀਨ ਵਹੀਕਲ ਯੂਜ਼ੇਜ ਨੂੰ ਜਿਹੜਾ ਉਹ ਲੈ ਕੇ। ਸੋ 2026-2027 ਦੇ ਬਜਟ ਦੇ ਵਿੱਚ ਇਹ ਰੱਖਿਆ ਜਿਹੜਾ ਹੋ ਗਿਆ ਆ। ਸੋ $50,000 ਤੱਕ ਦੀ ਨਵੀਂ ਈਵੀ ਗੱਡੀ ਖਰੀਦਣ ਦੇ ਉੱਤੇ $3500, ਤੇ ਯੂਜ਼ਡ ਗੱਡੀ ਖਰੀਦਣ ਦੇ ਉੱਤੇ $1750 ਤੱਕ ਦਾ ਤੁਹਾਨੂੰ ਰੀਬੇਟ ਆ ਉਹ ਹੁਣ ਸੂਬਾ ਦੇਵੇਗਾ। ਟਰੰਪ ਹੁਣਾਂ ਦੇ ਦੁਆਰਾ ਜਿਹੜੀ ਫੈਡਰਲ ਇਨਸੈਂਟਿਵ ਹੁੰਦਾ ਸੀਗਾ, ਉਹ ਟੋਟਲੀ ਅਗਲੇ ਸਾਲ ਤੱਕ ਉਹ ਖਤਮ ਹੋ ਰਿਹਾ ਹੈ। ਇੱਥੋਂ ਤੱਕ ਕਿ ਸੋਲਰ ਦੇ ਉੱਤੇ ਵੀ ਉਹ ਖਤਮ ਕਰਨ ਜਾ ਰਹੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ, ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਗਿਆ ਆ, ਜੋ ਕਿ ਹੋਰ ਕਿਸੇ ਦੀ ਆਇਡੈਂਟੀਟੀ ਆਪਣੀ ਆਪ ਸ਼ੋਅ ਕਰ ਰਿਹਾ ਸੀਗਾ। ਕਹਿੰਦੇ ਵੀ ਇਨਵੈਸਟੀਗੇਟਰ ਨੇ ਇਹ ਇਨਵੈਸਟੀਗੇਟ ਕੀਤਾ ਵੀ ਇੱਕ ਬੰਦੇ ਨੇ ਆਪਣਾ ਰੂਮਮੇਟ ਉਹ ਮਾਰ ਦਿੱਤਾ, ਤੇ ਉਹਨੂੰ ਮਾਰ ਕੇ ਬੈਕਯਾਰਡ 'ਚ ਦੱਬ ਦਿੱਤਾ, ਤੇ ਉਹ ਤੋਂ ਬਾਅਦ ਉਹਦਾ ਹੀ ਪਿਕਅਪ ਚਲਾ ਕੇ ਘੁੰਮਦਾ ਫਿਰਦਾ ਰਿਹਾ, ਤੇ ਓਰੇਗਨ ਦੇ ਮਾਊਂਟ ਹੁੱਡ ਨੈਸ਼ਨਲ ਫੋਰੈਸਟ ਦੇ ਵਿੱਚ ਪਿਛਲੇ ਐਤਵਾਰ ਉਹਨੂੰ ਜਦੋਂ ਅਰੈਸਟ ਨਹੀਂ ਕੀਤਾ, ਜਦੋਂ ਉਹਨੂੰ ਖੜਾ ਕੀਤਾ ਗਿਆ ਤੇ ਉਹਨੂੰ ਪੁੱਛਿਆ ਗਿਆ, ਉਹਨ ਆਪਣੇ ਆਪ ਦਾ ਜਿਹੜਾ ਨਾਂ ਆ ਉਹ ਸੇਮ ਬੰਦੇ ਦਾ ਦੱਸਦਾ ਜਿਹੜਾ ਮਾਰ ਕੇ ਉਸਨੇ ਦੱਬਿਆ ਹੋਇਆ ਸੀਗਾ। ਬਾਅਦ ਦੇ ਵਿੱਚ ਜਦੋਂ ਜ਼ਿਆਦਾ ਇਨਵੈਸਟੀਗੇਸ਼ਨ ਹੋਈ ਤੇ ਪਤਾ ਚੱਲਿਆ ਵੀ ਜਿਹੜਾ ਡੈਨੀਅਲ ਜੋਸਲਿਨ 61 ਸਾਲਾਂ ਦਾ ਆ, ਜਿਸ ਨੂੰ ਉਹ ਕਹਿ ਰਿਹਾ ਵੀ ਮੈਂ ਹੀ ਆ ਡੈਨੀਅਲ ਜੋਸਲਿਨ, ਕਿਉਂਕਿ ਪੇਕਾ ਵੀ ਉਹਦਾ ਹੀ ਚਲਾ ਰਿਹਾ ਸੀ, ਪਰ ਉਹਨੂੰ ਤਾਂ ਮਾਰ ਕੇ ਇਸ ਬੰਦੇ ਨੇ, ਕ੍ਰਿਸ ਜੋਨਸ ਨੇ ਦੱਬ ਦਿੱਤਾ ਸੀ। ਤੇ ਉਹ ਪਤਾ ਚੱਲਿਆ ਵੀ ਇਹ ਤਾਂ ਪਹਿਲਾਂ ਹੀ ਰਿਪੋਰਟ ਕੀਤਾ ਹੋਇਆ ਵੀ ਕੈਲੀਫੋਰਨੀਆ 'ਚ ਮਿਸਿੰਗ ਆ ਕੁਝ ਦਿਨਾਂ ਤੋਂ। ਤੇ ਇਨਵੈਸਟੀਗੇਟਰ ਜਿਹੜੇ ਸੈਨ ਬਰਨਡੀਨੋ ਕਾਉਂਟੀ ਦੇ ਵਿੱਚ ਆ, ਉਹਨਾਂ ਨੇ ਈਵਨ ਜੋਸਲਿਨ ਦੇ ਰਿਮੇਨਸ ਵੀ ਜਿਹੜੇ ਆ ਹੁਣ ਅਨਕਵਰਡ ਕੀਤੇ ਹੈਗੇ ਆ ਬੈਕਯਾਰਡ ਚੋਂ, ਉਸ ਬੰਦੇ ਦੇ ਘਰ ਵਿੱਚੋਂ ਜਿਹਨੇ ਉਹਨੂੰ ਮਾਰ ਕੇ ਉੱਥੇ ਦੱਬ ਦਿੱਤਾ ਸੀ ਜੱਕਾ ਵੈਲੀ ਦੇ ਵਿੱਚ। ਸੋ ਓਰੇਗਨ ਤੇ ਕੈਲੀਫੋਰਨੀਆ ਦੇ ਜਿਹੜੇ ਇਨਵੈਸਟੀਗੇਟਰਸ ਆ, ਦੋਨਾਂ ਨੇ ਰਲ ਕੇ ਕੰਮ ਕੀਤਾ, ਤੇ ਅਸਲੀ ਜਿਹੜਾ ਬੰਦਾ ਆ, ਜਿਹੜਾ ਕਿਲਰ ਆ, ਉਸ ਨੂੰ ਅਰੈਸਟ ਕਰ ਲਿਆ ਹੈਗਾ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲ ਮੈਟਰਸ ਰਿਪੋਰਟ ਕਰ ਰਿਹਾ ਆ, ਕਹਿੰਦੇ ਵੀ ਮੈਡੀਕੈਲ ਦੇ ਕੱਟ ਤੇ ਮੈਡੀਕੇਡ ਦੇ ਕੱਟ ਉਹ ਹਸਪਤਾਲਾਂ ਦੇ ਉੱਤੇ ਬਹੁਤ ਜ਼ਿਆਦਾ ਭਾਰ ਜਿਹੜਾ ਉਹ ਪਾਉਣਗੇ। ਕਹਿੰਦੇ ਵੀ ਕਈ ਹਸਪਤਾਲ ਜਿਹੜੇ ਆਲਰੇਡੀ ਲਾਸ ਦੇ ਉੱਤੇ ਚੱਲ ਰਹੇ ਆ, ਉਹਨਾਂ ਨੂੰ ਕਈ ਜਿਹੜੀਆਂ ਸਰਵਿਸਿਜ਼ ਆ ਉਹ ਬੰਦ ਕਰਨੀਆਂ ਪੈਣਗੀਆਂ।
ਤੇ ਕਈਆਂ ਦੇ ਬਹੁਤ ਕਾਸਟ ਵਧਣ ਜਾ ਰਹੇ ਹੈਗੇ ਆ। ਸੋ ਮੈਡੀਕੇਡ ਕੱਟਸ ਕਹਿੰਦੇ ਵੀ ਇਹ ਜਿਹੜੇ ਆ ਉਹ ਹਰ ਇੱਕ ਦੇ ਉੱਤੇ ਹੀ ਅਸਰ ਉਹਨਾਂ ਨੇ ਜਿਹੜਾ ਪਾਉਣਾ, ਈਵਨ ਦੋ ਤੁਸੀਂ ਮੈਡੀਕੇਡ ਦੀ ਸਹੂਲਤ ਨਹੀਂ ਵੀ ਲੈਂਦੇ, ਪਰ ਹਸਪਤਾਲਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਇਸ ਦਾ ਅਸਰ ਹੋਊਗਾ। ਇਹ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਇਹਦੇ ਨਾਲ ਜਿਹੜਾ ER ਦਾ ਵੇਟ ਟਾਈਮ ਆ ਉਹ ਵੀ ਕਾਫੀ ਜ਼ਿਆਦਾ ਜਿਹੜਾ ਉਹ ਵੱਧ ਜਾਵੇਗਾ। ਸੋ ਕਹਿੰਦੇ ਵੀ ਰਿਪਲ ਇਫੈਕਟ ਇਸ ਦੇ ਵਿੱਚ ਤੁਹਾਨੂੰ ਮੋਰ ਫ੍ਰੀਕੁਐਂਟਲੀ ਦੇਖਣ ਨੂੰ ਜਿਹੜੇ ਉਹ ਮਿਲਣਗੇ। ਤੇ ਔਰ ਮੈਡੀਕੇਡ ਕੱਟਸ ਦੇ ਕਰਕੇ 2.2 ਮਿਲੀਅਨ ਲੋਕ ਉਹ ਆਪਣੀ ਇੰਸ਼ੋਰੈਂਸ ਲੂਜ਼ ਕਰ ਜਾਣਗੇ 2030 ਤੱਕ, ਅਗਲੇ ਆਉਂਦੇ ਜਿਹੜੇ ਉਹ 4 ਸਾਲਾਂ ਦੇ ਵਿੱਚ। ਜਿਹੜੇ ਲੋ ਇਨਕਮ ਪੇਸ਼ੈਂਟਸ ਪਬਲਿਕ ਇੰਸ਼ੋਰੈਂਸ ਪ੍ਰੋਗਰਾਮ ਮੈਡੀਕੇਡ ਜਾਂ ਮੈਡੀਕੈਲ ਦੇ ਉੱਤੇ ਡਿਪੈਂਡੈਂਟ ਆ, ਉਹਨਾਂ ਦੇ ਉੱਤੇ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਉਹ ਅਸਰ ਪਊਗਾ। ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਜਿਹੜਾ ਟੈਕਸ ਲਾਅ ਦੇ ਵਿੱਚ ਪਿਛਲੇ ਸਾਲ $1 ਟ੍ਰਿਲੀਅਨ ਮੈਡੀਕੇਡ ਦੇ ਵਿੱਚੋਂ ਫੈਡਰਲ ਹੈਲਥ ਪ੍ਰੋਗਰਾਮ ਇੰਸ਼ੋਰੈਂਸ ਪ੍ਰੋਗਰਾਮ ਜਿਹੜਾ ਲੋ ਇਨਕਮ ਲੋਕਾਂ ਦੇ ਲਈ ਆ, ਉਹ ਅਗਲੇ ਇੱਕ ਦਹਾਕੇ 'ਚ ਕਟੌਤੀ ਜਿਹੜੀ ਉਹ ਕੀਤੀ ਗਈ ਆ। ਤੇ ਕੈਲੀਫੋਰਨੀਆ ਦੇ ਅਧਿਕਾਰੀ ਇਹ ਮੰਨਦੇ ਆ ਵੀ ਜਿਹੜੇ ਮੈਡੀਕੈਲ ਵਾਲੇ ਆ ਉਹ ਤਕਰੀਬਨ $30 ਬਿਲੀਅਨ ਐਨੂਅਲੀ ਇਸ ਤੇ ਕਰਕੇ ਲੂਜ਼ ਕਰਨ ਜਾ ਰਹੇ ਹੈਗੇ। ਕੈਲੀਫੋਰਨੀਆ ਦੇ ਵਿੱਚੋਂ $867 ਮਿਲੀਅਨ ਜਿਹੜਾ ਸੈਕੰਡ ਕੁਆਰਟਰ ਆਫ 26 ਆ, ਉਹ ਡੈਫਰ ਕਰ ਦਿੱਤਾ ਗਿਆ ਆ ਸੈਂਟਰਲ ਗਵਰਨਮੈਂਟ ਵੱਲੋਂ, ਫੈਡਰਲ ਗਵਰਨਮੈਂਟ ਵੱਲੋਂ। ਮੈਡੀਕੈਲ ਜਿਹਨੂੰ ਕੈਲੀਫੋਰਨੀਆ 'ਚ ਕਹਿੰਦੇ ਆ, ਬਾਕੀ ਕਈ ਸਟੇਟਾਂ 'ਚ ਮੈਡੀਕੇਡ ਕਹਿੰਦੇ ਹੈਗੇ ਆ। US ਸੈਂਟਰ ਫਾਰ ਮੈਡੀਕੇਅਰ ਤੇ ਮੈਡੀਕੇਡ ਸਰਵਿਸਿਜ਼, ਉਹਨਾਂ ਨੇ ਕਿਹਾ ਵੀ ਜਿਹੜਾ ਕੈਲੀਫੋਰਨੀਆ ਦਾ ਮੈਡੀਕੇਡ ਪ੍ਰੋਗਰਾਮ ਆ, ਜਿਹਨੂੰ ਮੈਡੀਕਲ ਕਹਿੰਦੇ ਆ, ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਰਾਡ ਹੋ ਰਿਹਾ ਹੈਗਾ। ਜਿਹੜੇ ਕਈ ਬਜ਼ੁਰਗਾਂ ਨੂੰ ਸਾਂਭਣ ਵਾਲੇ ਲੋਕ ਹੈਗੇ ਆ, ਘਰਾਂ ਦੇ ਵਿੱਚ ਪ੍ਰੋਗਰਾਮ ਚੱਲਦਾ ਹੈ ਜਿਹੜਾ ਕੈਲੀਫੋਰਨੀਆ ਇਨ ਹਾਊਸ ਸਪੋਰਟਿਵ ਸਰਵਿਸਿਜ਼ IHSS, ਉਹ ਇੰਡੀਵਿਜੂਅਲਸ ਨੂੰ ਰੀਇੰਬਰਸ ਕੀਤਾ ਜਾਂਦਾ ਆ। ਤੇ ਉਹਦੇ ਵਿੱਚ ਕਹਿੰਦੇ ਵੀ ਕੋਈ ਲਾਇਸੈਂਸਡ ਬੰਦੇ ਨਹੀਂ ਹੁੰਦੇ, ਘਰਾਂ ਵਾਲੇ ਬੰਦੇ ਜਿਹੜੇ ਆ ਉਹ ਟੇਕ ਕੇਅਰ ਕਰਦੇ ਆ, ਤੇ ਉਹ ਵੀ ਪਤਾ ਨਹੀਂ ਵੀ ਟੇਕ ਕੇਅਰ ਕਰਦੇ ਆ ਜਾਂ ਨਹੀਂ ਕਰਦੇ ਹੈਗੇ। ਸੋ ਉਹ ਬਹਾਨਾ ਲਾ ਕੇ ਜੋ IHSS ਦੀ ਜਿਹੜੀ ਸਪੈਂਡਿੰਗ ਆ, ਉਹਦੇ ਉੱਤੇ ਵੀ $390 ਮਿਲੀਅਨ ਕੈਲੀਫੋਰਨੀਆ 'ਚ ਕੱਟ ਕੀਤਾ ਜਾ ਰਿਹਾ। ਸੋ ਹੁਣ ਹਸਪਤਾਲਾਂ 'ਚ ਵੀ ਜਾਂਦੇ ਸੀ, ਡਾਕਟਰਾਂ ਕੋਲ ਵੀ ਜਾਂਦੇ ਸੀ, ਮੈਡੀਕਲ ਵਾਲੇ ਵੀ ਜਾਂਦੇ। ਸੋ ਉਹ ਸਾਰਾ ਜਿਹੜਾ ਆ ਲੋਕਲ ਹਸਪੀਟਲਸ ਆ, ਕਾਉਂਟੀ ਹਸਪੀਟਲਸ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕੱਟ ਹੋਣਾ ਹੈਗਾ। ਉਹਦੇ ਨਾਲ ਫਿਰ ਆਮ ਬੰਦਾ ਜਿਹੜਾ ਆ ਉਹਦੇ ਉੱਤੇ ਵੀ ਅਸਰ ਪਊਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ। ਜਾਂਦੇ ਜੇ ਮਾਰਕੀਟਸ ਦੇ ਬਾਰੇ ਜੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ ਤਾਂ ਡਾਓ ਜੋਨ ਅੱਜ ਕਲੋਜ਼ਿੰਗ ਦੇ ਉੱਤੇ 152 ਪੁਆਇੰਟ ਵੱਧ ਕੇ 54,037 ਤੇ ਬੰਦ ਹੋਇਆ। S&P 48 ਪੁਆਇੰਟ ਵੱਧ ਕੇ 7757 ਦੇ ਉੱਤੇ, ਨੈਸਡੈਕ 300 ਤੇ 42 ਪੁਆਇੰਟ ਵੱਧ ਕੇ 26,691 ਦੇ ਉੱਤੇ। ਸੋਨੇ ਦਾ ਭਾਅ $4401 ਟਰਾਈ ਆਉਂਸ ਦੇ ਬਰਾਬਰ ਪਰ ਟਰਾਈ ਆਉਂਸ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.65% ਰਹੀ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 64,879 ਦੇ ਉੱਤੇ, ਇਥੀਰੀਅਮ 1900 ਤੇ $13 ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਇੰਡੀਆ ਦੇ 95 ਰੁਪਏ ਤੇ 16 ਪੈਸੇ, ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।